ਜਾਵਾਂਗੇ ਤਾਂ ਹੀ ਅਸੀਂ ਇतना ਸਫ਼ਰ ਜਿਹੜਾ ਨਾ ਉਹ ਵੀਰੋ ਮੋਟਰਸਾਈਕਲ ਤੇ ਕੀਤਾ ਕਿ ਜਿਹੜਾ ਸਾਨੂੰ ਦੋ ਗੱਡੀਆਂ ਨਾਲ ਖਿੱਚਣੀਆਂ ਪੈਣ। ਆ ਲੈ ਲੈ ਜੀ ਕਾਗਜ਼ ਠੀਕ ਹੋ ਗਿਆ ਭਾਈ ਉਹਨਾਂ ਦੇ ਕੋਲੋਂ। ਅਸੀਂ ਇਹ ਵੀ ਸੇਲ ਕਰਾ ਦਈਏ? ਹਾਂ ਸੇਲ ਕਰਾ ਦਿਓ। ਅਸੀਂ ਰਾਖੀ ਵਾਸਤੇ ਰੱਖਣਾ ਚਾਹੁੰਦੇ ਹਾਂ। ਸਾਡੀ ਹੋ ਗਈ ਚੋਰੀ ਕੱਲ ਪਰਸੋਂ। ਅੱਛਾ ਕਾਦੀ? ਚਾਰ ਦਿਨ ਆਹੋ ਲੋਹਾ ਚੱਕਿਆ ਗਿਆ। ਸਾਡੀਆਂ ਰੇੜੀਆਂ ਦੋ ਚੁੱਕੀਆਂ ਗਈਆਂ ਭਾਂ ਜੋ 50 ਹਜ਼ਾਰ ਦੀ ਰੇੜੀ। ਓਕੇ ਲੋ ਜੀ ਅਸੀਂ ਪਹੁੰਚ ਗਏ ਜੀ ਹੱਡ ਪੱਲੋ ਕੀ। ਠੀਕ ਹੈ ਜੀ ਅੱਜ ਤਾਂ ਪਾਣੀ ਤੋਂ ਨਹੀਂ ਹੈਗਾ ਜਦੋਂ ਸੁਣਾ ਪਿਆ ਜੀ ਕਿਸੇ ਦੌਰ 'ਚ ਅਸੀਂ ਇੱਥੇ ਘੁੰਮਣ ਫਿਰਨ ਆਉਂਦੇ ਹੁੰਦੇ ਸੀ। ਅਸੀਂ ਤੇ ਰਹਿ ਕੇ ਗਏ ਕਾਫੀ ਸਾਲ ਇਹਦੀ ਸ਼ੁਰੂਆਤ ਇੱਥੇ ਲੱਗ ਗਈ ਅੱਜ ਉਹਨੇ ਭਾਈ ਜਾ ਕੇ ਬਣਾਉਣੇ ਦਾ ਆ ਵੇਖੋ ਜੀ ਸਾਡਾ ਦੇ ਹਾਲਾਤ ਹੀ ਕੋਈ ਨਹੀਂ ਕਿ ਸਾਡਾ ਸੁੱਕਾ ਪਿਆ ਵੈਸੇ ਹੀ ਹੈ। ਆਵਾਮ ਇੱਥੇ ਲੋਕ ਵੀਡੀਓ ਬਣਾਉਂਦੀ ਉਦੋਂ ਮੈਂ ਤੇ ਬੈਠ ਆਇਆ ਸੀ ਮੁੰਡਾ ਡਿੱਗਿਆ ਸੀ ਵੇਖ ਕੇ ਕਾਫੀ ਸਾਲ ਪਹਿਲੇ ਮੈਂ ਤੇ ਬੈਠ ਆਇਆ ਸੀ ਉਦੋਂ ਇੱਥੇ ਮੁੰਡਾ ਵੀਡੀਓ ਬਣਾਉਂਦਾ ਚੰਗਾ ਵੱਡਾ ਹੈਡਾ ਹੁਣ ਤੇ ਪਾਣੀ ਰੁਕਿਆ ਨਹੀਂ ਤੇ ਖੌਫ ਆਉਂਦਾ ਵੇਖ ਕੇ ਬਸ। ਆਹ ਦੀਵਾਰ ਜੀ ਮੇਰੇ ਬਾਅਦ 'ਚ ਬਣੀ ਸਾਡੀ ਸੈਂਟਰ ਦੀ ਪਾਰਟ ਨਹੀਂ ਲੱਗੀ ਇਹ ਬਾਅਦ 'ਚ ਬਣੀ। ਇੱਥੇ ਜਦੋਂ ਪਾਣੀ ਡਿੱਗਦਾ ਹੁੰਦਾ ਨਾ ਪਰਲੇ ਪਾਸੋਂ ਮੈਂ ਕਿਹਾ ਬੰਦੇ ਨੇ ਵੈਸੇ ਹੀ ਬੰਦੇ ਨੇ ਸਾਹ ਕੁਛ ਹੋ ਜਾਂਦੇ। ਲੋ ਜੀ ਇਹ ਪਹੁੰਚ ਗਿਆ ਜੀ ਭਾਈ ਫਰੂ ਸ਼ਹਿਰ। ਠੀਕ ਹੈ ਜੀ ਅੱਡਾ ਆ ਗਿਆ ਭਾਈ ਫਰੂ ਦਾ। ਆਹ ਸਾਲ ਅਸੀਂ ਵੀ ਕਦੇ ਤੁਹਾਨੂੰ ਦਿਖਾਉਣਾ ਜਾ ਕੇ ਉਸ ਰਸਤੇ ਦੇ ਵਿੱਚ ਅੱਗੇ ਆ ਗਿਆ ਜੀ ਸਕੂਲ ਨਗਰ ਸ਼ਹਿਰ ਦਾ। ਇੱਥੇ ਸਮੋਸਿਆਂ ਦੀ ਦੁਕਾਨ ਬੜੀ ਮਸ਼ਹੂਰ ਹੁੰਦੀ ਸੀ ਹੁਣ ਤਾਂ ਯਾਦ ਵੀ ਨਹੀਂ ਹੈਗਾ ਤੁਹਾਨੂੰ ਕਿ ਕਿੱਧਰ ਰਸਤਾ ਜਾਂਦਾ ਹੋਣਾ। ਚਲੋ ਜੀ ਅਸੀਂ ਆ ਗਏ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਮੈਂ ਚੜ੍ਹਨ ਲੱਗੀ ਫਟਾਫਟ ਰੋਡ ਤੇ ਚੜ੍ਹ ਹੋ ਗਿਆ। ਲੋ ਜੀ ਆਰੇ ਮੇਨ ਸ਼ਹਿਰ ਆ ਗਿਆ ਜਿਹੜਾ ਸ਼ਹਿਰ ਵਾਲਾ ਜਾ ਰਿਹਾ। ਕਿਆ ਬਾਤ ਆ ਬਈ ਤਰੱਕੀਆਂ ਹੋਈਆਂ ਦੇਖੋ ਇਹਦੇ ਸ਼ਹਿਰ ਨੂੰ ਚੜ੍ਹਦੇ ਇੰਨੇ ਸਾਲ ਹੋ ਗਏ। 2004 ਦਾ ਛੱਡਿਆ 20 ਸਾਲ ਹੋ ਗਏ। ਕਿੰਨੀਆਂ 2004 ਦਾ ਛੱਡਿਆ ਨਾ ਭਾਈ 2025 ਹੋ ਗਏ 21 ਸਾਲ ਹੋ ਗਏ। ਇਹ ਜੀ ਸਰਾਂਟ ਆ ਗਈ ਜੀ। ਚਾਰ ਦੁਕਾਨਾਂ ਹੁੰਦੀਆਂ ਸੀ ਤੇ ਬੈਕ ਸਾਈਡ ਤੇ ਇੱਕ ਸਕੂਲ ਹੁੰਦਾ ਸੀਗਾ ਬਸ। ਇੱਕ ਇੱਧਰ ਸਾਡਾ ਪਿੱਛੇ ਵਿਕਾਸ ਸਕੂਲ ਸੀਗਾ। ਦੋ ਜੀਰਾ ਦੀ ਸਾਡਾ ਜਿਹੜਾ ਸਟਾਫ ਹੈ ਅਸੀਂ ਕਹਿੰਦੇ ਜੋਤੀਆਂ ਇਹ ਨਾਲ ਗਿਆ। ਇਸ ਮੋਟਰਸਾਈਕਲ 'ਤੇ ਅਸੀਂ ਪਹੁੰਚੇ ਫਾਈਨਲੀ ਜਨਾਬ। ਆ ਗੱਡੀ ਦੇ ਕੋਲ ਪਹੁੰਚ ਗਏ ਹਾਂ। ਇੱਥੇ ਹੁਣ ਪਿੱਛੇ ਇਹਦੇ ਰੱਖਾਂਗੇ ਸਕੂਟਰ ਬੈਕ ਸਾਈਡ 'ਤੇ। ਠੀਕ ਹੈ ਰੱਖ ਕੇ ਤੇ ਵਿੱਚ ਬਹਿ ਕੇ ਤੇ ਲੈ ਕੇ ਜਾਵਾਂਗੇ ਤਾਂ ਹੀ ਅਸੀਂ ਇतना ਸਫ਼ਰ ਜਿਹੜਾ ਨਾ ਉਹ ਵੀਰੋ ਮੋਟਰਸਾਈਕਲ 'ਤੇ ਕੀਤਾ ਕਿ ਜਿਹੜਾ ਸਾਨੂੰ ਦੋ ਗੱਡੀਆਂ ਨਾਲ ਖਿੱਚਣੀਆਂ ਪੈਣ। ਸਕੈਨ ਭਾਈ ਇੱਕ ਵਾਰੀ ਚੈੱਕ ਕਰ ਲੈਣਾ ਥੋੜ੍ਹਾ ਅੱਗੇ ਕਰ ਲੈਂਦੇ ਨਾ ਫਿਰ ਮੈਂ ਕਹਿੰਦੇ ਵਿੱਚ ਇੱਥੇ ਮੋਟਰਸਾਈਕਲ ਰੱਖ ਲੈਣੇ ਹੈਗੇ ਫਿਰ ਤਾਂ ਭਾਜੀ 100 ਤੇ 3 ਕਿਲੋਮੀਟਰ ਸਫ਼ਰ ਅਸੀਂ ਮੋਟਰਸਾਈਕਲ 'ਤੇ ਕੀਤਾ ਸਿਰਫ ਕੱਲ੍ਹ ਵਾਲੀ ਆਉਣ ਦੀ ਘੱਟ। ਆਹ ਕਾਸਮ ਵਾਲੀ ਮੋਟਰਸਾਈਕਲ 'ਤੇ ਆਏ ਜੀ। ਆ ਮੋਟਰਸਾਈਕਲ ਕਰ ਲਿਆ ਲੋਡ। ਹਾਂਜੀ ਹਿੱਲੂਗਾ ਉਹ ਮੈਂ ਕਿਹਾ ਪੈਟਰੋਲ ਬੰਦ ਕਰ ਦਿੰਦੇ ਮੋਟਰਸਾਈਕਲ ਮਾੜਾ ਸਹੀ ਸਿੱਧਾ। ਆ ਲੈ ਲੈ ਜੀ ਕਾਗਜ਼ ਠੀਕ ਹੋ ਗਿਆ ਭਾਈ ਉਹਨਾਂ ਦੇ ਕੋਲੋਂ। ਕਾਰਡ ਮੈਨੂੰ ਦੇ ਦਿਓ ਨਾ। ਕਾਰਡ ਮੈਨੂੰ ਦੇ ਦਿਓ ਬਸ ਠੀਕ ਹੈ। ਬਾਕੀ ਕਾਪੀ ਤੋਂ ਕਾਗਜ਼ ਦੇ ਵਿੱਚ ਪਾ ਦਿਓ। आज सुनैन साहब आयो चलिए बिस्मिल्लाह करिए जी निकलिए। कार्ड मैं ले लेना कोल मैं पर्स पा लेने ओके कर लिया जी। बिस्मिल्लाह पढ़ के निकलने लगे सुनैन भाई लगे बिस्मिल्लाह रहमान रहीम। कागज अगे माड़े जरा इन्हू चोरी साहब ना कितने पिछे रखो कागजां नूं जरा तुहानूं पता ही है सेफ ना इत्थे सामने ना रखो पैर। असीं किसी नूं जरूर दसना कि कागज भी साडे कोल ही है। आहो हैं चोरी किड्डे उच्चे बह गए ना साहब ते यार। हाँ नहीं निकलूगा चलिए पहले डीजल तो पवाइए जरा। मैनू मैनुअल चलाया बड़ी देर हो गई वो वेखे गेट आया जरा। चलो जल्ला खैर करे इतों जी असी ना पूरे 4:45 बजे निकल गए। जल्ला खैर जोर लग रहा स्टीयरिंग मोड़न दे। अच्छा चलो जबरदस्त हो गया अल्लाह खैर करे जी। ऐ लगे निकलन स्कूटर असी वेखो पिछे बन्ने भी नज़र आ रहा है जबरदस्त हो माहौल हो गया। तो कब्बे होना स्नैन भाई जी ਹੁਣ ਅਸੀਂ ਪੱਕੀ ਤੇ ਚੜ ਗਏ। ਅੱਲਾ ਲੱਗੇ ਖੈਰ ਸ਼ਾਬਾਸ਼ ਅੜਾਲ ਮਾਰਦਾ ਇਸ ਨਾਲ ਭਾਈ ਦੇ ਦਈਏ ਜਰਾ ਜੇ ਨਾਲੇ ਮੱਠਾ ਰੱਖਿਆ ਥੋੜਾ ਜਿਹਾ 1 ਮਿੰਟ ਇੱਥੇ ਮੋੜ ਰੁਕਣਾ ਜੇ ਆਪਾਂ 2 ਮਿੰਟ ਜਰਾ ਉਹ ਅੱਗੇ ਪੁਲ ਤੋਂ ਕ੍ਰਾਸ ਕਰਕੇ ਅਗਲੀ ਸਾਈਡ ਤੋਂ ਜਰਾ ਵੀ ਹੁਣ ਅਸੀਂ ਫੇਰ ਉਸ ਰਸਤੇ ਵਾਪਸ ਹੋ ਗਏ। ਚਾਚੂ ਨੇ ਇੱਥੇ ਇੱਕ ਟੈਕਸਟਾਈਲ ਦੇ ਵਿੱਚ ਜੌਬ ਕਰਦੇ ਜਿੱਥੇ ਅਸੀਂ ਰਹਿੰਦੇ ਸੀ ਨਾਲ ਵਾਲੇ ਯੂਨਿਟ ਦੇ ਵਿੱਚ। ਉਹਨਾਂ ਨੇ ਕਿਹਾ ਜੀ ਵਾਪਸ ਆ ਜਾਓ ਅਫਤਾਰੀ ਕਰਕੇ ਜਾਈਏ ਕਿਉਂਕਿ 5 ਵੱਜ ਗਏ ਆ
ਅਸੀਂ ਭਾਈ ਜੀ ਫੇਰ ਵਾਪਸ ਆ ਗਏ ਜੀ ਭਾਈ, ਫਿਰ ਉਧਰ ਨੂੰ ਚੱਲੇ ਆ। ਜਾਂਦੇ ਤੁਹਾਨੂੰ ਆਪਣਾ ਸਕੂਲ ਵੀ ਦਿਖਾ ਕੇ ਜਾਣਾ ਸੁਨੈਣ ਭਾਈ। ਇੱਥੋਂ ਆਪਾਂ ਆਲਾ ਤਲੀਮ ਹੁੰਦੀ ਨਾ, ਆਲਾ ਤਲੀਮ ਇੱਕ ਥੱਲੇ ਵਾਲੀ ਤਲੀਮ ਹੁੰਦੀ ਨਰਸਰੀ ਪ੍ਰੈਪ ਵਾਲੀ, ਆਪਾਂ ਇੱਥੋਂ ਸਟਾਰਟ ਕੀਤੀ ਸੀ। ਸ਼ਾਇਦ ਹੁਣ ਸਕੂਲ ਹੈਗਾ ਕਿ ਢਾਹਦਾ ਉਹਦਾ ਨਹੀਂ ਪਤਾ ਹੈਗਾ, ਪਰ ਲਿਜਾਨੇ ਆ। ਚਲੋ ਤੁਹਾਨੂੰ ਜੋ ਵੀ ਵਿਖਾ ਕੇ ਜਾਂਦੇ ਆ। 20-21 ਸਾਲਾਂ ਬਾਅਦ ਵੀ ਵੇਖ ਲਓ ਮੈਨੂੰ ਗਲੀਆਂ ਲੱਗੀਆਂ ਜਾ ਰਿਹਾ ਕੋਈ ਯਾਦ ਅੱਗ ਲਿਜਾ ਕੇ ਜਿਹੜੀ ਉਹਨਾਂ ਨੇ ਦੱਸੀ ਐਗਜ਼ੈਕਟ ਲੋਕੇਸ਼ਨ ਸੁਨੈਣ ਭਾਈ ਨੂੰ ਮੋਟਰਸਾਈਕਲ ਦੀ ਬ੍ਰੇਕ ਲਾਤੀ। ਮੋਟਰਸਾਈਕਲ ਸੁਨੈਣ ਦਾ ਬੜਾ ਜ਼ਬਰਦਸਤ ਬਣਿਆ। ਹਾਲਾਂਕਿ ਇੰਨੇ ਪਿੱਛੇ ਜੰਪ ਲੱਗੇ, ਮੋਟਰਸਾਈਕਲ ਪਰਵਾਹ ਨਹੀਂ ਹੈ। ਹੈ ਕੀ ਬਾਤ, ਮਾਰੋ ਰੇਸ ਮਾਰੋ ਜਰਾ। ਸਾਨੂੰ ਆਪਸ ਵਿੱਚ ਗੱਲ ਕਰਨ ਲਈ ਇੰਨਾ ਜ਼ੋਰ ਲਾਉਣਾ ਪੈ ਰਿਹਾ ਕਿ ਗਲਾ ਕੁਛ ਹੋ ਗਿਆ। ਇੰਨਾ ਧੁੱਪ ਨੇ ਨਹੀਂ ਕੀਤਾ ਜਿੰਨਾ ਸਾਨੂੰ ਆਪਸ ਵਿੱਚ ਗੱਲਬਾਤ ਕਰਨ ਲਈ ਜ਼ੋਰ ਲੱਗ ਰਿਹਾ। 80-90 ਨੇ ਗਿਆ, ਪਤਾ ਹੀ ਨਹੀਂ ਲੱਗਾ ਯਾਰ। ਹੈ ਵਾਕਈ ਹੱਦ ਨਹੀਂ ਹੋ ਗਈ ਯਾਰ। ਡੀਜ਼ਲ ਪਵਾ ਲਿਆ ਇਸ ਤੋਂ ਬਾਅਦ ਇਹਨੂੰ ਚੋਰੀ ਰੋਜ਼ ਦਾ ਧੱਕਾ ਵੀ ਨਹੀਂ ਲੱਗਣਾ ਨਾ। ਇਸ ਤੋਂ ਪਹਿਲਾਂ ਮੋਟਰਸਾਈਕਲ ਲਾ ਕੇ ਤੇ ਫਿਰ ਡੀਜ਼ਲ ਆਹੋ ਇਹਨੇ ਤਾਂ ਬਾਬਾ ਰੋਜ਼ ਨਾਲ ਧੱਕਾ ਵੀ ਨਹੀਂ ਲੱਗਣਾ। ਮੈਂ ਤੁਹਾਨੂੰ ਦੱਸਾਂ ਇੱਥੇ ਬੜੇ ਪੁਰਾਣੇ ਹਾਈਵੇ ਵਾਲੇ ਫਿਰਦੇ ਹੁੰਦੇ ਆ। ਜਦੋਂ ਅਸੀਂ ਨਹੀਂ ਨਿੱਕੇ ਉੱਥੇ ਤਾਂ ਮੈਡਮਾਂ ਫਿਰਦੀਆਂ ਨੇ ਨਾਲ ਇਹਨਾਂ ਦੇ। ਹਾਂ ਇੱਥੋਂ ਹੁਣ ਨਾ ਡੀਜ਼ਲ ਪਵਾ ਕੇ ਫੇਰ ਜਾਣਾ। ਅੱਛਾ ਉਹ ਅੱਗੇ ਪੰਪ ਹੈਗਾ ਨਾਲ ਹੀ, ਆਪਾਂ ਮੁੜਨਾ ਹੈ। ਉਹਦੀ ਹੁਣ ਅਸੀਂ ਲੱਗੇ ਤਾਂ ਡੀਜ਼ਲ ਪਵਾਉਣ। ਪਰਲੀ ਸਾਈਡ ਤੁਹਾਡੇ ਦੀ ਸਾਈਡ ਤੇ ਹੀ ਹੈ ਟੈਂਕ, ਮੈਂ ਵੇਖਿਆ ਸੀਗਾ ਕਿਉਂਕਿ ਫਸਟ ਟਾਈਮ ਅਸੀਂ ਡੀਜ਼ਲ ਇੰਸਟਾਲ ਕਰਾ ਰਹੇ ਨੇ, ਇਸ ਕਰਕੇ ਸਾਨੂੰ ਪਤਾ ਨਹੀਂ ਹੈਗਾ। ਤੇ ਇੱਥੇ ਲਾਓ ਬ੍ਰੇਕ ਜ਼ਰਾ ਜੀ। ਚਲੋ 4000 ਦਾ ਸਟਾਓ ਸਰ। ਦੇਖੋ ਅੱਗੇ ਨਾ 4000 ਵੀ 4000 ਵੀ 4000 ਵੀ ਕੀ ਰੇਟ ਹੈ ਡੀਜ਼ਲ ਦਾ? 259 ਰੁਪਏ। ਚੈੱਕ ਕਰ ਲਿਓ ਜ਼ਰਾ ਮੀਟਰ ਹੀਟਰ ਦਾ। ਦੇਖ ਲਓ ਡੀਜ਼ਲ ਪੈਂਦਾ ਵੀ ਪਿਆ। ਇਹ ਅੰਦਰ ਨੂੰ ਕੀ ਦੇਖਦਾ ਤੁਹਾਡੀ ਗੱਡੀ ਦੇ? ਅੰਦਰ ਵੀ ਤਾਂ ਐ ਤਾਂ ਨਹੀਂ ਪਈਆਂ ਹੈ। ਆਹੋ ਗੋਲੀਆਂ ਗਾਲੀਆਂ। ਉਹ ਕਹਿੰਦਾ ਖਲਾਰਾ ਬੜਾ ਪਿਆ, ਸੂਟਾਂ ਸਾਰਾ ਪਿੱਛੇ ਮੋਟਰਸਾਈਕਲ ਬੰਨਿਆ ਵਾ, ਉਤੋਂ ਸਿਰ ਤੇ ਟੋਪੀ ਰੱਖੀ। ਵੈਸੇ ਮੈਨੂੰ ਲੱਗਦਾ ਦਹਿਸ਼ਤ ਗਰਦ ਇਹ ਕੋਚ ਹੈ, ਮਾੜਾ ਕੋਚ ਹੈ। ਆਹੋ ਬਾਕੀ ਇਹਦੀ ਹਾਲਤ ਉਲਝਰੀ ਨਾ ਜੇ ਬਦਲਣੇ ਵਾਲੀ, ਇਨਸ਼ਾਅੱਲਾ ਹੌਲੀ ਬਦਲਾਂਗੇ। ਤੁਹਾਨੂੰ ਨਾਲ ਉਹ ਵੀ ਚੈੱਕ ਕਰਾਵਾਂਗੇ ਉਹਦੀ ਵੀ ਪੂਰੀ ਆਸਤਾ ਅਜੇ ਨਾ। ਠੰਡੀ ਮਸ਼ੀਨ ਵੀ ਨਹੀਂ ਚੱਲਦੀ ਹੈਗੀ, ਠੰਡੀ ਮਸ਼ੀਨ ਵੀ ਚਲਾਉਣੇ ਵਾਲੀ ਹੈ। ਸੁਨੈਣ ਸਾਹਿਬ ਨੇ ਚਲਾਉਣੀ ਨਹੀਂ ਤਾਂ ਦੇਖਿਆ ਕਿੰਨੀ ਗਰਮੀ ਲੱਗ ਰਹੀ ਹੈ ਠੰਡੀ ਮਸ਼ੀਨ ਚਲਾਉਣੀ। ਕਹਿੰਦਾ ਮੈਂ ਤਾਂ ਕਹਿੰਦਾ ਸਨਾਲ ਭਾਈ ਮੋਟਰਸਾਈਕਲ ਲਾਈਏ ਤੇ ਹੁਣ ਤੇ ਹੀ ਚੱਲਦੇ। ਹੋ ਗਿਆ ਜੀ ਓਕੇ ਪੈ ਲਈਏ। ਲਓ ਜੀ ਜਿਹੜੇ ਰਾਹ ਅਸੀਂ ਲੱਥ ਗਏ ਨਾ, ਕਦੀ ਸਾਨੂੰ ਸਕੂਲ ਦੀ ਬੱਸ ਇਸ ਰਸਤੇ ਲੈ ਕੇ ਜਾਂਦੀ ਹੁੰਦੀ ਸੀ ਹਨਾ। ਆਪਾਂ ਲੰਘ ਜਾਣਾ ਪਹਿਲੇ ਡਾਲੇ ਵਾਲੀਆਂ ਲਾਈਟਾਂ ਵੇਖ ਕੇ, ਡਾਲੇ ਵਾਲੀਆਂ ਲਾਈਟਾਂ ਵੇਖ ਕੇ ਸੁਨੈਣ ਭਾਈ ਨੇ ਬ੍ਰੇਕ ਲਾ ਲਈ ਭਾਈ। ਲਓ ਜੀ ਕਦੀ ਇੱਧਰ ਅਸੀਂ ਆਈਦਾ ਹੁੰਦਾ ਸੀਗਾ ਆਪਣਾ ਬੈਗ ਤੇ ਆਹੀ ਹਲੇ ਵੀ ਨਿਸ਼ਾਨ ਸਕੂਲ ਹੈਗਾ ਵਾ। ਦੇਖ ਹਲੇ ਵੀ ਸਕੂਲ ਹੈ ਵਾ। ਇੱਥੇ ਸੁਨੈਣ ਸਾਹਿਬ ਜੀ ਸਕੂਲੇ ਬੜੇ। ਸੁਨੈਣ ਸਾਹਿਬ ਅਜੇ ਵੀ ਸਕੂਲ ਕਾਇਮ ਆ। ਵੇਖੋ ਯਾਰ ਇੱਧਰ ਸਾਡੀ ਕਲਾਸ ਹੁੰਦੀ ਸੀ ਨੁੱਕਰ ਵਾਲੀ, ਜਿੱਥੇ ਹਲੇ ਵੀ ਨਿਸ਼ਾਨ ਹਾਈ ਸਕੂਲ। ਬਿਲਕੁਲ ਯਾਰ ਕੀ ਬਾਤ ਹੈ ਯਾਰ। ਇਹ ਗਰਾਊਂਡ ਉਹਦੇ ਇੱਕ ਬੈਕ ਸਾਈਡ ਤੇ ਵੀ ਗਰਾਊਂਡ ਸੀ। ਕੀ ਬਾਤ ਹੈ ਯਾਰ, ਦੇਖਿਆ ਜਿਹੜਾ ਨਜ਼ਾਰਾ ਯਾਦ ਆ ਗਿਆ। 20-21 ਸਾਲ ਸਟੋਰੀ ਵਾਲੇ ਵੇਖ ਰਹੇ ਪਹਿਲੇ ਬੰਦਾ ਵੀਡੀਓ ਕਿਉਂ ਬਣਾ ਰਿਹਾ, ਤੁਹਾਨੂੰ ਕੀ ਪਤਾ ਦੱਸ। ਆ ਪਹਿਲੇ ਦਰਕਾਰ ਨਾਲ ਇੱਧਰਲੀ ਸਾਡੀ ਕਲਾਸ ਹੁੰਦੀ ਸਭ ਤੋਂ ਇੱਧਰ, ਪਿਛਲੀ ਸਾਈਡ ਨੂੰ ਵੀ ਜਾਂਦਾ ਪਿੱਛੇ ਗਰਾਊਂਡ ਸੀਗਾ। ਕੀ ਬਾਤ ਹੈ ਯਾਰ। ਅੱਜ ਤੇ ਮੈਂ ਕਹਿੰਦਾ ਸੁਨੈਣ ਸਾਹਿਬ ਮਜ਼ੇ ਕਰਾ ਛੱਡੇ ਜੀ। ਅੱਜ ਤਾਂ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਲੋ ਜੀ ਮੈਂ ਸਾਰੇ ਦਾ ਮੋਟਰਸਾਈਕਲ ਚਲਾ ਕੇ ਲਿਆਇਆ 100 ਕਿਲੋਮੀਟਰ। ਸੁਨੈਣ ਸਾਹਿਬ ਨੂੰ ਮੈਂ ਕਿਹਾ ਗੱਡੀ ਹੁਣ ਤੁਸੀਂ ਚਲਾ ਕੇ ਜਾਣੀ, ਮੈਂ ਵਿਹਲੇ ਬਹਿ ਕੇ ਜਾਣਾ ਕਿਉਂਕਿ ਮੋਟਰਸਾਈਕਲ ਚਲਾ ਕੇ ਨਾ ਲੱਕੜ ਡਰ ਗਏ ਹੋ ਗਿਆ। ਤੁਹਾਨੂੰ ਦੱਸਾਂ ਯਕੀਨ ਕਰੋ। ਇੱਥੋਂ ਅਸੀਂ ਪਿੱਛੇ ਜਾਣਾ ਤੇ ਮੇਰੇ ਕੋਲ ਪਿੱਛੋਂ ਜਾ ਕੇ ਘੁੰਮਣਾ ਵਾ। ਮੈਨੂੰ ਚਾਚੂ ਨੂੰ ਪੁੱਛਣਾ ਪੈਣਾ ਕਿ ਰਸਤਾ ਕਿਹੜਾ ਜਾਂਦਾ, ਕਿਉਂਕਿ ਇਹਨੂੰ ਧੋਕੇ ਕਦੀ ਗਏ ਨਹੀਂ ਅਸੀਂ। ਜਿੰਨਾ ਸਾਡਾ ਸਕੂਲ ਤੱਕ ਕੰਮ ਹੁੰਦਾ ਸੀ ਬੱਸ ਲੈ ਕੇ ਆਉਂਦੀ ਸੀ, ਬੱਸ ਲੈ ਜਾਂਦੀ ਸੀਗੀ। ਉਹ ਮੈਂ ਹੁਣ ਪੁੱਛ ਲਵਾਂ ਕੋਈ ਰਸਤਾ ਕਿਹੜਾ ਜਾਂਦਾ। ਉਹ ਜੀ ਅੱਲਾ ਰੱਖੇ ਖੈਰ ਤੇ ਅਸੀਂ ਪਹੁੰਚ ਗਏ ਜੀ। ਚੈੱਕ ਕਰੋ ਜ਼ਰਾ, ਮਿਲ ਦੇ ਅੰਦਰ ਆ ਗਏ। ਮਿਲ ਦੇ ਅੰਦਰ ਵੈਸੇ ਸਿਕਿਉਰਿਟੀ ਜ਼ਿਆਦਾ ਹੁੰਦੀ ਨਾ, ਇਹ ਜੇ ਕੰਮ ਪਤਾ ਨਹੀਂ ਕਰਨ ਦਿੰਦੇ ਕਿ ਨਹੀਂ, ਫਿਰ ਵੀ ਵਿੱਚ ਬੈਠੇ ਤੇ ਵੀਡੀਓ ਬਣਾਈ ਜਾ ਰਹੇ। ਲੋ ਜੀ ਵੀਰ ਹੋ ਗਿਆ ਨਾ 8:30 ਠੀਕ ਹੈ। ਤੇ ਇਫਤਾਰੀ ਸ਼ਾਰੀ ਕੀਤੀ ਹੈ ਜਨਾਬ, ਮਾਸ਼ਾਅੱਲਾ ਮਜ਼ਾ ਆਇਆ। ਖਾਣਾ ਛਾਣਾ ਵੀ ਖਾਧਾ ਤੇ ਹੁਣ ਅਸੀਂ ਨਿਕਲੇ ਕਿ ਜਿੱਥੋਂ ਮੁੜ ਕੇ ਗਏ ਸੀਗੇ ਵਾਪਸ। ਤੇ ਸੁਨੈਣ ਭਾਈ ਅੱਜ ਬਣੇ ਬਲੋਚੇ ਦੇ ਡਰਾਈਵਰ ਭਾਈ, ਕਿਸੇ ਦੀ ਨਹੀਂ ਸੁਣ ਰਿਹਾ। ਇਹ ਖੁਦਾ ਦਾ ਪਤਾ ਮੇਰੀ ਨਹੀਂ ਸੁਣ ਰਿਹਾ ਕਿਉਂਕਿ ਸਾਨੂੰ ਸੁਣ ਹੀ ਨਹੀਂ ਰਿਹਾ। ਸਾਨੂੰ ਸੁਣ ਹੀ ਨਹੀਂ ਰਿਹਾ ਭਾਈ। ਸ਼ੀਸ਼ਾ ਖੁੱਲਾ ਵਾ, ਨਾਲ ਮੇਰੇ ਸਲੈਂਸਰ ਆ ਭਾਈ। ਆਵਾਜ਼ ਆਈ ਜਾ ਰਹੀ। ਸਾਨੂੰ ਤੁਹਾਨੂੰ ਦੱਸਿਆ ਹੁਣ ਅਸੀਂ ਅੱਲਾ ਦਾ ਸ਼ੁਕਰ ਆ ਕਿ ਇਫਤਾਰੀ ਕੀਤੀ, ਸਾਡੀ ਵੀ ਕੋਈ ਜਾਨ 'ਚ ਜਾਨ ਆਈ ਹੈ। ਤੇ ਸੁਨੈਣ ਸਾਹਿਬ ਨਹੀਂ ਫੜੇ ਜਾ ਰਹੇ ਭਾਈ, ਭਜਾਈ ਜਾ ਰਹੇ ਭਜਾਈ। ਕਹਿੰਦੇ ਹੁਣ ਮੈਂ ਫਰੈਸ਼ ਹੋ ਗਿਆ। ਹੁਣ ਕਹਿੰਦੇ ਤੁਸੀਂ ਹਟ ਜਾਓ, ਆਪਾਂ 2 ਘੰਟੇ ਫੈਸਲਾਬਾਦ ਪਹੁੰਚਣਾ। ਅੱਲਾ ਖੈਰ ਕਰੇ। ਲੋ ਜੀ ਵੀਰੋ ਬਾਕੀ ਦਾ ਵਲੋਗ ਇਨਸ਼ਾਅੱਲਾ ਕੱਲ ਡੇ ਟਾਈਮ ਪਹੁੰਚ ਕੇ ਹਲੇ ਤੇ ਚੱਸ ਲੈ ਰਹੇ ਸੀ ਫੁੱਲ ਬਲੋਚੀ ਵਾਲੀ। ਮੈਂ ਕਹਿੰਦਾ ਸ਼ਸ਼ਕਾ ਆ ਰਿਹਾ, ਵੇਖੋ ਨਜ਼ਾਰਾ ਹੈ।
ਉੱਚੇ ਬੈਠੇ ਜਾ ਰਹੇ ਆ ਅੱਜ। ਮੈਂ ਕਹਿੰਦਾ ਅੱਜ ਲੱਗ ਰਿਹਾ ਟਰੱਕ ਤੇ ਜਾ ਰਿਹਾ ਵੇਖਿਆ ਸਰਹੰਦ ਸਾਹਿਬ ਫੜੇ ਹੀ ਨਹੀਂ ਜਾ ਰਹੇ ਭਾਈ। ਹਾਰਨ ਤੇ ਆਤਾ ਜਿਹੜੀ ਸ਼ਹਿਰ ਹੀ ਟੱਟ ਕਰੀ ਜਾ ਰਹੇ ਭਜਾਈ ਉਦੋਂ ਜੰਪ ਲੱਗਾ ਸਾਡੀ ਸਕੂਟਰ ਵੀ ਭਾਈ ਲੰਮੇ ਪੈ ਗਈ। ਉਹ ਵੀ ਜਿੱਥੇ ਲੰਮੇ ਪਈ ਨਾ ਅਸੀਂ ਉੱਥੇ ਹੀ ਪਾਤੀ। ਉੱਥੋਂ ਨੂੰ ਫਿਰ ਅਸੀਂ ਮਾਰ ਕੇ ਬੰਨ ਛੱਡਿਆ। ਮੈਂ ਕਿਹਾ ਜਿਹੜੀ ਇੱਕ ਵਾਰੀ ਡਿੱਗਣੀ ਤੂੰ ਡਿੱਗ ਜਾ ਅੱਲਾ ਖੈਰ ਦਿੰਦਾ। ਲੋ ਜੀ ਹੁਣ ਅਸੀਂ ਜਾ ਰਹੇ ਹਾਂ। ਅੱਲਾ ਪਾਕ ਸਾਨੂੰ ਖੈਰ ਸਲਾਮਤੀ ਲੈ ਜਾਵੇ ਇਨਸ਼ਾੱਲਾ। ਬਾਕੀ ਦਾ ਵਲੌਗ ਫਿਰ ਕੱਲ ਦੇਣ ਟਾਈਮ ਵੀਰੋ ਅਗਲੇ ਦਿਨ ਜਿਹੜਾ ਡਾਲਿਆ ਤਾਂ ਅਸੀਂ ਪਹਿਲਾ ਕੰਮ ਲੈਣ ਲੱਗੇ। ਕਸਮ ਕਿਹੜਾ ਕੋਡੇ ਦੀਆਂ ਸਲੇਟਾਂ ਲੈਣ ਆਏ। ਮੈਂ ਕਿਹਾ ਇਸੇ ਕਰਕੇ ਉਧਰ ਅਸੀਂ ਭਾਈ ਲੈਣ ਆਏ ਸਲੇਟਾਂ ਤੇ ਰਕਸ਼ਾ ਨਾ ਲੱਭਾ ਸਾਨੂੰ ਕੋਈ। ਮੈਂ ਕਿਹਾ ਲੱਗਦਾ ਪਤਾ ਨਹੀਂ ਇਸੇ ਕਰਕੇ ਸੀ ਇਹ। ਅਸੀਂ ਇਹਦੇ ਵਿੱਚ ਬਹਿ ਕੇ ਸਟਾਰਟ ਕੀਤਾ ਕਲੋਨੀ 'ਚ ਕਬਾੜ ਰਕਸ਼ਾ ਵਾਲਾ ਨੂੰ। ਮੈਂ ਕਿਹਾ ਰਕਸ਼ਾ ਲੈ ਕੇ ਸਲੇਟਾਂ ਲੈ ਕੇ ਤੇ ਕਹਿੰਦਾ ਭਾਜੀ ਇੰਝ ਲੈ ਆਵੋ। ਮੈਂ ਕਿਹਾ ਸਾਡੀ ਅਕਲ ਨੇ ਕੰਮ ਹੀ ਨਹੀਂ ਕੀਤਾ। ਹੁਣ ਅਸੀਂ ਇਹਦੇ ਵਿੱਚ ਬੜੀਆਂ ਬਿਹਤਰੀਨ ਸਲੇਟਾਂ ਲੋਡ ਕਰਾਂਗੇ ਆ ਖੁੱਡਿਆਂ ਵਾਲੀਆਂ। ਠੀਕ ਆ ਲੋਡ ਕਰਕੇ ਤੇ ਜਨਾਬ ਜਿਹੜਾ ਆਪਣਾ ਲੈ ਕੇ ਜਾਵਾਂਗੇ। ਹੁਣ ਬਿਸਮਿਲ੍ਲਾ ਵੜ ਕੇ ਇੱਕ ਸਲੇਟ ਲੋਡ ਹੋ ਗਈ ਤੇ ਦੂਜੀ ਹੋਣ ਲੱਗੀ ਜੀ। ਕਾਸਨ ਦਾ ਮਿਹਨਤ ਮਾਂ ਭਰ ਕੇ ਲੈ ਜੀ ਇਹਨੂੰ ਕੀ ਪਰਵਾਹ ਦੱਸ ਯਾਰ। ਆਪਾਂ ਭਰ ਕੇ ਕਰਨੀਆਂ ਕੀ ਹੈ ਨਹੀਂ ਆਪਾਂ ਤੇ ਕਿੰਨੀਆਂ ਲਿਆਣੀਆਂ 8 ਕਿ 9 8 ਸਲੇਬਾਂ ਲੈ ਕੇ ਜਾਣੀਆਂ 3.5 ਫੁੱਟੇ ਸੈਦ ਦੀਆਂ ਜੀ। ਠੀਕ ਹੋ ਗਿਆ ਜ਼ਬਰਦਸਤ ਹੋ ਗਿਆ ਅੱਲਾ ਖੈਰ ਕਰ। ਮੈਂ ਕਹਿੰਦਾ ਚਾਸ ਆ ਗਈ ਵੇਖ ਫਾਇਦਾ ਤੇ ਹੋਇਆ ਨਾ ਗੱਡੀ ਨਾਲੋਂ। ਮੈਂ ਕਹਿੰਦਾ ਸਵਾਦ ਇਹਦਾ ਜ਼ਿਆਦਾ ਸਾਨੂੰ ਹਨਾ। ਇਹ ਜਦੋਂ ਸਟਾਰਟ ਹੁੰਦਾ ਤੇ ਮੈਂ ਨਾ ਬੰਦਾ ਵੈਸੇ ਹੀ ਡਰ ਜਾਂਦਾ ਯਕੀਨ ਕਰੋ। ਰੋਜ਼ 2 ਹੋ ਗਏ। ਗਾਈ ਵੀ ਆਪਾਂ ਇੰਝ ਲਿਆਉਣੀ ਆ। ਗਾਈ ਵੀ ਆ ਜਾਣੀ। ਸਾਡਾ ਦੇ ਜੰਗਲੇ ਬਣਵਾ ਲੈਣੇ ਸੀ ਕਿਉਂ ਕਾਸਮ ਸਾਡਾ ਦੇ ਜੰਗਲੇ ਬਣਵਾਏ ਤੇ ਹਰਸ਼ਾ ਹੀ ਇਹਦੇ ਵਿੱਚ ਆ ਜਾਣੀ ਹੈ ਭਾਈ। ਜ਼ਬਰਦਸਤ ਹੋ ਜਾਣਾ ਕੰਮ। ਹਜੇ ਦੀਆਂ ਸੀਟਾਂ ਸੂਟਾਂ ਲੱਗਣੇ ਵਾਲੀਆਂ ਰਹਿੰਦੀਆਂ ਨੇ ਉਹ ਸੀਟਾਂ ਲਵਾਵਾਂਗੇ। ਸੀਟਾਂ ਤੋਂ ਪਹਿਲੇ ਚਲੋ ਆਹ ਕੰਮ ਬਿਹਤਰੀਨ ਹੋ ਗਿਆ ਜ਼ਬਰਦਸਤ ਹੋ ਗਿਆ। ਹਾਂਜੀ ਵਿਆਹ ਵੇਖਣਾ ਆ ਬਾਬੇ ਹਣੀ ਕੇ ਵੱਕੇ ਹੋ ਗਏ। ਕਹਿੰਦੇ ਭਾਈ ਸਾਡੀ ਗੱਡੀ ਦੇਖ ਕੇ ਮੇਰਾ ਦਿਲ ਬੇਈਮਾਨ ਹੋ ਗਿਆ। ਇਸ ਤੋਂ ਬਾਅਦ ਸਾਡਾ ਵਿਆਹ ਤੁਹਾਨੂੰ ਵਿਆਹ ਵੇਖਣ ਦਿਓ। ਚਲੋ ਮੈਂ ਤੁਸੀਂ ਵਿਆਹ ਵੇਖ ਲਈਓ। ਕਸਮ ਹਟਾ ਕੇ ਰੱਖੀਏ 4 ਜੀਆਂ ਹਨਾ ਵਜ਼ਨ ਬਰਾਬਰ ਜਾ ਜਾਊਗਾ ਥੱਲੇ। ਉਹ ਜੀ ਫਾਈਨਲੀ ਤੇ ਆਖਰੀ ਸਲੇਟ ਰਹਿ ਗਈ ਚੱਲਾ ਤੇ ਹੁਕਮ ਨਾਲ ਉਹ ਵੀ ਲੋਡ ਹੋ ਗਈ ਜੇ। ਆ ਲੋ 8 ਸਲੇਟਾਂ ਬੜੀਆਂ VIP ਲੋਡ ਹੋ ਗਈਆਂ ਹੈ ਤੇ ਬੜਾ ਬਿਹਤਰੀਨ ਕੰਮ ਹੋ ਗਿਆ ਤੇ ਡਾਲਾ ਵੀ ਬੜਾ ਅੱਛੇ ਤਰੀਕੇ ਨਾਲ ਲੱਗ ਜਾਣਾ। ਲਾਗ ਲੱਗ ਗਿਆ। ਹੁਣ ਵਿਆਹ ਕਿਦਣਾ ਤੁਹਾਡਾ? ਵਿਆਹ ਸਾਡਾ ਇਦੋਂ ਦੂਸਰੇ ਦਿਨ ਬਾਅਦ ਸ਼ੁਰੂ ਆ। ਇਦੋਂ ਦੂਸਰਾ ਦਿਨ ਕਿ ਇਦੋਂ ਦੂਸਰਾ ਜਾਂ ਤੀਸਰਾ ਜਾਂ ਦੂਸਰਾ ਹੋਵੇ ਤੇ ਦੂਸਰੇ ਦਿਨ ਸਾਡਾ ਆਪਣਾ ਵਿਆਹ। ਮੁੰਡੇ ਨੇ ਵਿਆਹ ਤੇ ਜਾਣਾ ਦੱਸ ਯਾਰ ਇਦਾਂ ਨਾ ਕਰੋ ਯਾਰ। ਸਹੀ ਗੱਲ ਆ। ਹਾਂ ਪੁੱਛ ਲਾ ਕਹਿੰਦਾ ਤੁਹਾਡਾ ਕਿਦਣਾ ਸ਼ਾਦੀ ਭਲਾ? ਜੇ 29 ਰੋਜ਼ ਹੋਏ ਹਾਂ ਤੇ ਦੂਜੇ ਦਿਨ ਅੱਛਾ ਬਰਾਤ ਆ ਤੇ ਜੇ 30 ਹੋਏ ਫਿਰ ਤੀਜੇ ਦਿਨ ਸਾਡਾ ਜਿਹੜਾ ਦੂਸਰੇ ਦਿਨ ਮੈਂ ਫਿਰ ਵੀ ਬਲੂਮ ਕਰ ਲਾਂਗਾ। ਠੀਕ ਹੈ। ਤੁਸੀਂ ਮੈਨੂੰ ਦੇ ਦੇਣਾ ਜੇ ਅਰੇਂਜਮੈਂਟ ਬਣ ਗਈ ਤੇ ਠੀਕ ਹੈ। ਤੁਹਾਡਾ ਅੱਗੇ ਪਿੱਛੇ ਹੋਇਆ ਠੀਕ ਹੈ ਤੇ ਤਾਮਨ ਕਰੋਗੇ। ਓਕੇ ਤੇ ਨਾ ਜੇ ਤੁਹਾਡੇ ਦੀ ਤਰੀਕ ਹੋਈ ਤੇ ਫਿਰ ਨਾ ਤਾਂ ਚਲ ਠੀਕ ਹੋ ਗਿਆ ਕਿਉਂਕਿ ਮੁੰਡੇ ਨੇ ਜਾਣਾ ਵਾ ਆਪਾਂ ਕਿਤੇ ਸਮੁੰਦਰੀ ਜਾਣਾ ਕਿਤੇ ਸਮੁੰਦਰੀ ਤਾਂ ਅੱਗੇ ਮਰੀਦ ਵਾਲੇ ਉਹ ਜਿੱਥੇ ਅਸੀਂ ਫੋਤਗੀ ਤੇ ਗਏ ਸੀਗੇ ਜਰਮਨ ਸ਼ਾਫਟ ਕੁੱਤੀ ਵੀ ਉੱਥੇ ਲੈ ਕੇ ਆਏ ਸੀ ਉੱਥੇ ਜਾਣਾ। ਠੀਕ ਹੋ ਗਿਆ ਓਕੇ ਹੋ ਗਿਆ ਜੀ। ਹੁਣ ਬਾਬੇ ਨਾਲ ਪੈਸੇ ਦੇਈਏ ਹੁਣ ਫਿਰ ਕਰਾ ਦਿਓ ਯਾਰ। ਅਸੀਂ ਇਹ ਵੀ ਸੇਲ ਕਰਾ ਦਈਏ। ਹਾਂ ਸੇਲ ਕਰਾ ਦਿਓ। ਅਸੀਂ ਰਾਖੀ ਵਾਸਤੇ ਰੱਖਣਾ ਚਾਹੁੰਦੇ ਆ। ਸਾਡੀ ਹੋ ਗਈ ਚੋਰੀ ਕੱਲ ਪਰਸੋਂ। ਅੱਛਾ ਕਾਦੀ ਚਾਹ ਦੇਣਾ ਉਹ ਲੋਹਾ ਚੱਕਿਆ ਗਿਆ? ਸਾਡੀਆਂ ਉਹ ਰੇੜੀਆਂ 2 ਚੁੱਕੀਆਂ ਗਈਆਂ ਭਾਂ ਜੋ 50,000 ਦੀ ਰੇੜੀ। ਓਕੇ ਇਦਾਂ ਦੀ ਰੇੜੀ ਚੁੱਕ ਕੇ ਲੈ ਆ 2 ਰੇੜੀਆਂ ਚੁੱਕ ਕੇ ਲੈ ਗਏ। ਦੋਵਾਂ ਨੂੰ ਤਾਲਾ ਲੱਗਾ ਦੋਨੇ ਚੁੱਕ ਕੇ ਲੈ ਗਏ। ਤੁਸੀਂ ਬਾਬਾ ਕੋ ਗਲਟਰੀਆ ਯਾਰ ਰੱਖੋ। ਹੁੰਦੇ ਅਸੀਂ ਬੰਦੇ ਹੁਣ ਸਾਰੀ ਦਿਹਾੜੀ ਥੱਕੇ ਸੁਤਾ ਮੋਇਆ ਸਿਆਣੇ ਆਖਿਆ ਇੱਕ ਬਰਾਬਰ ਆ। ਪਹਿਲੇ ਇਹਨੂੰ ਵੇਖੀਏ ਯਾਰ ਆਪਾਂ ਜਿਹੜਾ ਨਾ ਮੈਂ ਤੁਹਾਨੂੰ ਵਿਖਾਣਾ ਹਸਕੀ ਕੁੱਤਾ ਜਿਨ੍ਹਾਂ ਦੇ ਕੋਲ ਉਦਣ ਵੀ ਅਸੀਂ ਵੇਖਿਆ ਤੇ ਵੀਡੀਓ ਨਹੀਂ ਸੀ ਬਣਾ ਹੋਈ ਹੈਗੀ। ਆਹ ਵੇਖੋ ਨਾ ਹਸਕੀ ਹੈ ਇਹਨਾਂ ਦੇ ਕੋਲ। ਆਹ ਵੇਖੋ ਬਲੂ ਆਈਜ਼ ਦੇ ਵਿੱਚ ਆ। ਤੁਹਾਨੂੰ ਪਤਾ ਇਹ ਫਿਰ ਕੋਠੀਆਂ ਤੇ ਰੱਖਣ ਵਾਲੇ ਆ। ਇਹਨਾਂ ਸ਼ੌਕ ਨੂੰ ਰੱਖਿਆ ਇਹਨੇ ਕੀ ਰਾਖੀ ਕਰਨੀ ਦੱਸੋ। ਜੇ ਕਿਸੇ ਨੇ ਵੈਸੇ ਸ਼ੌਕੀਆ ਰੱਖਣਾ ਹੋਵੇ ਤਾਂ ਮੈਂ ਕਹਿੰਦਾ ਬੜੀ ਜ਼ਬਰਦਸਤ ਚੀਜ਼ ਹੈਗੀ ਹੈ। ਛੋਟੇ ਛੋਟੇ ਕੰਨ ਆ ਬਲੂ ਕਿ ਵਾਈਟ ਆਈਜ਼ ਹੈਗੀ ਆ। ਖੂਬਸੂਰਤੀ ਦੇ ਵਿੱਚ ਬਿਹਤਰੀਨ ਹੈਗਾ ਆ। ਪਰ ਤੁਹਾਨੂੰ ਪਤਾ ਫਿਰ ਇੰਜ ਨਸਲਾਂ ਰਾਖੀ ਤੇ ਨਹੀਂ ਨਾ ਕਰਦੀਆਂ। ਫਿਰ ਉਹਦੀਆਂ ਰੇੜੀਆਂ ਬਾਬੇ ਨੇ ਦੱਸ ਦੇ ਕੋਈ ਚੋਰੀ ਕਰਕੇ ਲੈ ਗਿਆ ਦੱਸੋ। ਹੱਦ ਨਹੀਂ ਹੋ ਗਈ ਯਾਰ। ਲੁੱਟ ਮਾਰਦਾ ਮੈਂ ਕਹਿੰਦਾ ਦੌਰ ਆ ਤੇ ਹਰ ਪਾਸੇ ਇਹੀ ਢਾਬਾ ਲੱਗਾ। ਜੇ ਕਿਸੇ ਵੀਰ ਨੇ ਲੈਣਾ ਹੋਵੇ ਨਾ ਤੇ ਜਨਾਬ ਲੈ ਲਈਓ ਅੱਛੀ ਚੀਜ਼ ਆ। ਮੇਰੇ ਨਾਲ ਰਾਬਤਾ ਕਰ ਲਿਓ ਮੈਂ ਤੁਹਾਨੂੰ ਲੈ ਜਾਵਾਂਗਾ ਜਾਇਜ਼ ਮੁਨਾਸਬ ਜਿਹਾ। ਇਹਨਾਂ ਨੂੰ ਮੈਂ ਕੋਈ ਗੁਲਟਰੀਆ ਲੈ ਕੇ ਦਿੰਦਾ ਚੰਗਾ ਰਾਖੀ ਵਾਲਾ। ਚੜਾ ਤੇ ਬਾਬੇ ਨੇ ਦਿੱਤੀਆਂ ਸੀ ਲਾ ਸੀਆਂ ਆਪ ਰਹੇ ਆ। 5 ਲਾ ਲਈਆਂ ਅੱਲਾ ਦੇ ਹੁਕਮ ਨਾਲ 3 ਰਹਿ ਗਈਆਂ। ਬੜਾ ਫਸਟ ਕਲਾਸ ਆ ਕੇ ਲੱਗਾ ਜੇ ਤੇ ਬੜਾ ਸੌਖਾ ਲਾਈ ਜਾ ਰਹੇ ਆ। ਅੱਲਾ ਕਰਿਆ ਰਹਿ ਗਈਆਂ ਨੇ 3 ਤੇ ਡਾਲਾ। ਵੈਰੀ ਗੁੱਡ ਸ਼ਾਬਾਸ਼ ਤੈਨੂੰ। ਜੀ ਹੁਣ ਲੱਗੇ ਪਿੱਛੋਂ ਇੱਟਾਂ ਕੱਢਣ ਦੇ ਵਿੱਚ ਇੱਕ ਇੱਟ ਨਿਕਲਣੀ ਤੇ ਸਲੈਬ ਵਿੱਚ ਵੜ ਜਾਣੀ। ਉਹ ਕੱਢਦੇ ਆ ਸਾਡੀ ਸੱਬਲ ਇਸ ਹਿਸਾਬ ਨਾਲ ਮੁੜੀ ਹੈ ਕਿ ਆਟੋਮੈਟਿਕ ਸਿਸਟਮ ਦਿਖਾਈ ਜ਼ਰਾ ਜ਼ੋਰ ਲੈ ਕਸਮ ਤੇ ਮੁੜ ਗਈ। ਉਹ ਇੰਝ ਮੁੜ ਗਈ ਇਹਦਾ ਪਤਾ ਨਹੀਂ ਆਪ ਬਣਾਈ ਹੁੰਦੀ। ਮੈਂ ਕਿਹਾ ਦਿਲ ਰੱਬ ਜੋ ਕਰਦਾ ਬਿਹਤਰ ਹੀ ਕਰਦਾ ਬਸ। ਲੈ ਚੱਕ ਕੇ ਸੈਂਪਲ ਚੈੱਕ ਕਰੀਏ ਯਾਰ। ਚੱਕ ਕਰੀਏ ਨਾਲ ਦੇਈ ਜਾਈਏ ਵਿੱਚ ਰੱਖੀ ਜਾਈਏ ਨਾਲ ਕੰਮ ਘਟ ਜਾਏਗਾ। ਨਹੀਂ ਬੱਦਲ ਵੀ ਹੋਏ ਬਸ ਠੀਕ ਹੈ ਜਿੰਨਾ ਕੋਈ ਉਨੀ ਲਾਵਾਂਗੇ ਸਹੀ ਹੈ। ਲਓ ਜੀ ਮਾਸ਼ਾਅੱਲਾ ਜੀ ਅੱਲਾ ਦਾ ਜਦੋਂ ਹੁਕਮ ਹੋਣਾ ਸੀ ਕੰਮ ਤੇ ਉਦੋਂ ਹੀ ਹੋਣੇ ਸੀਗੇ ਤੇ ਅੱਜ ਜ਼ਬਰਦਸਤ ਕੰਪਲੀਟ ਹੋ ਗਿਆ ਕੰਮ। ਤੇ ਆ ਤੁਹਾਨੂੰ ਗੈਪ ਨਜ਼ਰ ਆ ਰਿਹਾ ਹੋਣਾ ਜਿਹਨੂੰ ਵਿੱਥ ਕਹਿੰਦੇ ਸੀ ਪੰਜਾਬੀ 'ਚ। ਤੇ
ਵਿੱਥਾਂ ਦੇ ਵਿੱਚ ਲੱਕੜੀ ਦੇ ਪੀਸ ਲਾਏ ਆ, ਵੇਖੋ ਇਹ ਆ ਤਾਂ ਕਿ ਦੀਵਾਰ ਦਾ ਵਜ਼ਨ ਇਹਦੇ ਉੱਪਰ ਆ ਜਾਵੇ। ਸਲੈਬਾਂ ਥੱਲੇ ਗਾਰਾ ਨਹੀਂ ਪਾਇਆ, ਗਾਰਾ ਹੈਗਾ ਨਰਮ ਹੋਣਾ ਆ। ਤੇ ਬਾਕੀ ਜਦੋਂ ਰੈਡੀ ਕਰਕੇ ਤੇ ਤਿੱਤਰ ਹੁਣ ਛੱਡਦੇ ਆ ਇਹਦੇ ਵਿੱਚ, ਇਸ ਖੁੱਡੇ ਛੱਡਾਂਗੇ। ਇਹਦੀ ਆਹ ਸਾਈਡ ਤੋਂ ਗੈਪ ਆ ਗਿਆ, ਵੇਖੋ ਜਦੋਂ ਇੱਧਰ ਰੱਖੀ ਨਾ ਤੇ ਆਹ ਫਿਰ ਵਿਰਲ ਆ ਗਈ, ਇਹਦੇ ਉੱਤੇ ਕਿੱਟ ਦਾ ਵਾਰ ਲਾ ਕੇ ਇਹਨੂੰ ਬਰਾਬਰ ਕਰਦੇ ਆ ਤੇ ਫਿਰ ਇਹਦੇ ਵਿੱਚ ਤਿੱਤਰ ਛੱਡਾਂਗੇ। ਕਿਉਂਕਿ ਤਿੱਤਰ ਤੁਹਾਨੂੰ ਪਤਾ ਹੁਣ ਕਾਫੀ ਦਿਨ ਹੋ ਗਏ ਉਹ ਕ੍ਰਾਸ ਕਰੂਸ ਕਰ ਰਹੇ, ਅੰਡਿਆਂ ਤੇ ਆ ਗਏ ਹੋਣੇ ਆ ਤੇ ਅਸੀਂ ਚਾਹੁੰਦੇ ਕਿ ਅੰਡਿਆਂ ਦੇ ਅੰਦਰ ਹੀ ਦੇਣ ਇੱਕ ਸਾਈਡ ਤੇ। ਲਓ ਜੀ ਵੀਰੋ ਚੈੱਕ ਕਰੋ, ਮਾਸ਼ਾਅੱਲਾ ਠੀਕ ਹੈ ਜੀ। ਤੇ ਬਾਕੀ ਅੱਲਾ ਰੱਖੇ ਖੈਰ, ਇਹਦੀ ਸਾਰੀ ਸਟੋਰੀ ਜਿਹੜੀ ਆ ਤੁਹਾਨੂੰ ਮੈਂ ਅਗਲੇ ਵਲੌਗ 'ਚ ਦੱਸਾਂਗਾ। ਬਾਕੀ ਮਾਸ਼ਾਅੱਲਾ ਦਾ ਕਮੈਂਟ ਤੁਸੀਂ ਲਾਜ਼ਮੀ ਕਰਿਓ, ਠੀਕ ਹੈ। ਕੁਛ ਕੰਮ ਕੁਮ ਰਹਿੰਦੇ ਆ ਕਰਾਣੇ ਵਾਲੇ, ਇਨਸ਼ਾਅੱਲਾ ਤਾਲਾ ਉਹ ਵੀ ਆਸਤਾ ਆਸਤਾ ਕਰਾ ਲਾਂਗੇ ਵੀਰੋ। ਤੇ ਕੱਲ੍ਹ ਦੇ ਗਏ ਸਾਰਾ ਵਲੌਗ ਤੁਸੀਂ ਵੇਖ ਲਿਆ ਜਨਾਬ, ਜਿੰਨਾ ਕੁ ਸ਼ਾਮ ਨੂੰ ਬਣਿਆ। ਹੁਣ ਚੱਲੇ ਘਰ, ਠੀਕ ਹੈ। ਗਰਮੀ ਵਾਵਾ ਹੋ ਗਈ, ਛੱਤ ਛੁੱਤ ਅੱਲਾ ਕਰੇ ਪੈ ਗਈ ਹੈ। ਤੇ ਬਾਕੀ ਇਨਸ਼ਾਅੱਲਾ ਕੰਮ ਜਿਹੜੇ ਹੌਲੀ ਹੌਲੀ ਉਹ ਵੀ ਹੋ ਜਾਣਗੇ। ਦੁਆਵਾਂ 'ਚ ਯਾਦ ਰੱਖਿਓ ਆਪਣੇ ਵੀਰੋ। ਸਲਾਮ ਇਜਾਜ਼ਤ ਦਿਓ ਫਿਰ, ਅੱਲਾ ਹਾਫਿਜ਼।